ਸਾਹਿਬ ਈਮੇਲ ਦੇ ਸੈਕਸ਼ਨ ਵਿੱਚ ਅਸੀਂ ਪੜਨ ਜਾ ਰਹੇ ਹਾਂ। ਪਹਿਲੀ ਈਮੇਲ ਵਾਸ਼ਿੰਗਟਨ ਡੀਸੀ ਤੋਂ ਵੀਰ ਪਰਮਜੀਤ ਸਿੰਘ ਜੀ ਦੀ। ਇਹਨਾਂ ਦਾ ਵਿਸ਼ਾ ਹੈ ਕਿ ਹੁਣ ਅੱਗੇ ਕੀ ਕਰਨਾ ਚਾਹੀਦਾ ਹੈ। ਇਹ ਲਿਖਦੇ ਹਨ, ਭਾਰਤੀ ਕਬਜ਼ੇ ਵਾਲੇ ਪੰਜਾਬ ਵਿੱਚ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਹਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਲੈ ਕੇ ਗਰੀਬ ਕਿਸਾਨਾਂ ਤੇ ਪੁਲਸੀਆ ਤਸ਼ੱਦਦ, ਰਾਜ ਕਰਨ ਵਾਲਿਆਂ ਵੱਲੋਂ ਖਰੀਦੀ ਪੁਲਿਸ ਅਤੇ ਜੁਡੀਸ਼ਰੀ ਦੇ ਸਿਰ ਤੇ ਆਮ ਲੋਕਾਂ ਦਾ ਪੈਸਾ ਖਾਣ ਤੱਕ, ਪੁਲਿਸ ਦੇ ਮੁਖਬਰਾਂ ਤੋਂ ਪੁਲਿਸ 'ਚ ਭਰਤੀ ਹੋਏ ਅਫਸਰਾਂ ਵੱਲੋਂ ਪੁਲਸੀਆ ਤਸ਼ੱਦਦ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਸੱਚ ਜਗਜ਼ਾਹਰ ਕੀਤਾ ਜਾ ਰਿਹਾ ਹੈ। ਹੁਣ ਸਵਾਲ ਉੱਠਦਾ ਹੈ ਕਿ ਇੱਥੋਂ ਅੱਗੇ ਕਿੱਧਰ ਨੂੰ ਜਾਇਆ ਜਾਵੇ, ਅਗਲਾ ਕਦਮ ਕੀ ਹੋਣਾ ਚਾਹੀਦਾ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਆਮ ਲੋਕ ਇਕੱਠੇ ਹੋ ਰਹੇ ਹਨ। ਇਹਨਾਂ ਵਧੀਕੀਆਂ ਖਿਲਾਫ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘੱਟ ਗਿਣਤੀ ਕੌਮਾਂ ਇਕੱਠੀਆਂ ਹੋ ਰਹੀਆਂ ਹਨ। ਇਹਨਾਂ ਸਾਰੇ ਯਤਨਾਂ ਤੋਂ ਬਾਅਦ ਵੀ ਜ਼ਮੀਨੀ ਹਕੀਕਤ ਦੇਖੀਏ ਤਾਂ ਕੋਈ ਅਸਰ ਨਹੀਂ ਦਿਖਦਾ। ਹਰ ਕੋਈ ਸਾਡੀ ਸਮੱਸਿਆ ਦੇ ਲੱਛਣਾਂ ਵੱਲ ਤਾਂ ਇਸ਼ਾਰਾ ਕਰਦੇ ਹਨ, ਪਰ ਕੋਈ ਵੀ ਇਸ ਦਾ ਇਲਾਜ ਨਹੀਂ ਸੁਝਾਉਂਦਾ। ਮੈਂ ਸਮਝਦਾ ਹਾਂ ਕਿ ਡਾਇਸਪੋਰਾ ਨੂੰ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਵਧੇਰੇ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ ਅਤੇ ਇਹਨਾਂ ਸਮੱਸਿਆਵਾਂ ਦੇ ਹੱਲ ਕੱਢਣੇ ਪੈਣਗੇ। ਜੀ ਡਾਕਟਰ ਸਾਹਿਬ। ਵੀਰ ਪਰਮਜੀਤ ਸਿੰਘ ਦਾ ਸ਼ੁਕਰੀਆ। ਉਹਨਾਂ ਨੇ ਸਾਨੂੰ ਵਾਸ਼ਿੰਗਟਨ, ਤੁਸੀਂ ਪੜ੍ਹਿਆ, ਵਰਜੀਨੀਆ, ਮੈਰੀਲੈਂਡ, ਵਾਸ਼ਿੰਗਟਨ, ਇਹ ਸਾਰੇ ਹੀ ਵਾਸ਼ਿੰਗਟਨ ਜਾ ਜਾਂਦੇ ਨੇ ਜੀ। ਉੱਥੋਂ ਸਾਨੂੰ ਲਿਖਿਆ ਉਹਨਾਂ ਨੇ, ਔਰ ਬੜੀ ਬਰੀਫ ਈਮੇਲ 'ਚ ਉਹਨਾਂ ਨੇ ਬੜਾ ਜਿਹੜਾ ਰੈਲੇਵੈਂਟ ਸਵਾਲ ਖੜਾ ਕੀਤਾ ਜੀ ਕਿ ਅੱਗੋਂ ਕੀ ਕਰਨਾ ਚਾਹੀਦਾ, ਕਿ ਜੇ ਅਸੀਂ ਪੰਜਾਬ ਦੀਆਂ ਘਟਨਾਵਾਂ ਵੱਲ ਇੱਕ ਪੰਛੀ ਝਾਤ ਵੀ ਮਾਰੀਏ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਪ੍ਰੋਟੈਸਟ, ਜਾਮ, ਸਰਬੱਤ ਖਾਲਸਾ, ਸਰਕਾਰੀ ਤਸ਼ੱਦਦ, ਹੁਣ ਸਦਭਾਵਨਾ ਰੈਲੀਆਂ ਦੇ ਨਾਂ ਥੱਲੇ ਭੀੜ ਢੋਣ ਦਾ ਕੰਮ ਜੀ, ਅਮਰਿੰਦਰ ਸਿੰਘ ਦਾ ਸੀਨ ਤੇ ਆਣਾ, ਪੀਸੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣ ਗਿਆ, ਆਮ ਆਦਮੀ ਪਾਰਟੀ ਦੇ ਅਬਜ਼ਰਵਰ ਔਰ ਉਹਨਾਂ ਦੇ ਜਿਹੜੇ ਆਰਗੇਨਾਈਜ਼ਰ ਨੇ, ਉਹਨਾਂ ਨੇ ਪੰਜਾਬ ਦੇ ਚੱਪੇ ਚੱਪੇ 'ਚ ਆਪਣਾ ਜਾਲ ਵਿਛਾਇਆ, ਔਰ ਇਧਰੋਂ ਜਿਹੜੀ ਹੈ ਪਿੰਕੀ ਕੈਟ ਦੇ ਸਾਹਮਣੇ ਆਉਣ ਦੇ ਨਾਲ ਪੁਲਿਸ ਦੀਆਂ ਵਧੀਕੀਆਂ ਜਿਹੜੇ ਉਹਨਾਂ ਨੇ ਮੁਕਾਬਲੇ ਬਣਾਏ, ਉਹਦੀ ਹਕੀਕਤ ਸਾਹਮਣੇ ਆ ਰਹੀ ਹੈ ਜੀ। ਜੁਡੀਸ਼ਰੀ ਕਿਵੇਂ ਬਿਲਕੁਲ ਇੱਕ ਰੋਲ ਅਦਾ ਕੀਤਾ ਔਰ ਅੱਜ ਵੀ ਕਰ ਰਹੇ, ਇਹ ਵੀ ਸਾਹਮਣੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਵੀ ਬੇਸ਼ੱਕ ਆਮ ਲੋਕ ਇਕੱਠੇ ਨੇ ਔਰ ਲੱਗਦਾ ਵੀ ਹੈ ਲੋਕਾਂ ਦੀ ਜਿਹੜੀ ਉਸ ਆਵਾਜ਼ੇ ਖਲਕਤ ਹੈ, ਔਰ ਦੂਸਰਾ ਉਹਨਾਂ ਨੇ ਕਿਹਾ ਵੀ ਘੱਟ ਗਿਣਤੀ ਕੌਮਾਂ ਦੇ ਨੁਮਾਇੰਦੇ, ਜਿਹਦਾ ਉਹਨਾਂ ਨੇ ਇਸ਼ਾਰਾ 10 ਦਸੰਬਰ ਨੂੰ ਜਿਵੇਂ ਚੰਡੀਗੜ੍ਹ ਦੇ ਸੈਮੀਨਾਰ ਵਿੱਚ ਜਸਟਿਸ ਮਾਰਕੰਡੇ ਕਾਟਜੂ ਦੀ ਅਗਵਾਈ 'ਚ ਜਿਹੜਾ ਸੈਮੀਨਾਰ ਜਿਹੜਾ ਪ੍ਰੋਟੈਸਟ ਵੀ ਸੀ, ਕੈਂਡਲ ਲਾਈਟ ਵਿਜਲ ਹੋਇਆ, ਉਹਦੇ 'ਚ ਤਾਮਿਲ, ਕਸ਼ਮੀਰੀ, ਦੂਜੇ ਵੀ ਨੁਮਾਇੰਦੇ ਇਕੱਠੇ ਹੋਏ। ਪਰ ਉਹਨੇ ਕਿਹਾ ਵੀ ਕੁੱਲ ਮਿਲਾ ਕੇ ਜੋ ਵੀ ਸਾਹਮਣੇ ਆ ਰਿਹਾ ਹੈ ਉਹ ਤਾਂ ਬਿਮਾਰੀ ਦੇ ਲੱਛਣ ਨੇ। ਜਦੋਂ ਹਿਊਮਨ ਰਾਈਟਸ ਵਾਲੇ ਵੀ ਇਕੱਠੇ ਹੁੰਦੇ ਨੇ, ਉਹ ਇਹੀ ਦੱਸਦੇ ਨੇ ਵੀ ਆਹ ਗਲਤ ਹੋ ਰਿਹਾ ਹੈ, ਆਹ ਗਲਤ ਹੋ ਰਿਹਾ, ਆਹ ਗਲਤ ਹੋ ਰਿਹਾ, ਆਹ ਗਲਤ ਹੋਇਆ, ਆਹ ਗਲਤ ਹੋਇਆ, ਬਟ ਇਲਾਜ ਕੀ ਹੈ। ਔਰ ਇਹ ਉਹ ਮੁਕਾਮ ਹੈ ਇਹਨਾਂ ਦੇ ਕਹਿਣ ਮੁਤਾਬਕ ਜਿੱਥੇ ਆ ਕੇ ਡਾਇਸਪੋਰਾ ਸਿੱਖਾਂ ਦਾ ਜਿਹੜਾ ਮੇਨ ਰੋਲ ਹੈ। ਔਰ ਮੈਨੂੰ ਇਹਨਾਂ ਨਾਲ ਸਹਿਮਤ ਹੋਣ 'ਚ ਕੋਈ ਦੋ ਰਾਵਾਂ ਨਹੀਂ ਨੇ ਮੇਰੇ 'ਚ, ਲੇਕਿਨ ਮੈਂ ਇਹ ਦੇਖਦਾ ਕਿ ਸਾਡੇ ਲਈ ਇੱਕ ਤਾਂ, ਔਰ ਅੱਜ ਵੀ ਇੱਕ ਵੀਰ ਜਿਨ੍ਹਾਂ ਨਾਲ ਕੈਲੀਫੋਰਨੀਆ ਨੇ ਬੇਸਡ ਕਾਫੀ ਲੰਬੀ ਚੌੜੀ ਗੱਲਬਾਤ ਹੋ ਰਹੀ ਸੀ, ਇੱਕ ਹੋਰ ਸੱਜਣ ਜਿਹੜੇ ਕਿ ਸਰਬੱਤ ਖਾਲਸਾ ਦਾ ਹਿੱਸਾ ਬਣੇ ਗਏ ਅਮਰੀਕਾ ਦੀ ਇੱਕ ਸਟੇਟ ਤੋਂ, ਉਹਨਾਂ ਨੇ ਵੀ ਆਪਣੇ ਪ੍ਰਭਾਵ ਦਿੱਤੇ। ਕਿਉਂਕਿ ਮੇਰਾ ਹਮੇਸ਼ਾ ਇਹ ਹੁੰਦਾ ਹੈ ਕਿ ਜਦੋਂ ਵੀ ਜਿਹੜਾ ਉੱਥੇ ਪਰਟੀਕੁਲਰਲੀ ਆਈ ਵਿਟਨੈਸ ਹੁੰਦਾ ਹੈ ਜਾਂ ਜਿਹਦੀ ਸ਼ਮੂਲੀਅਤ ਹੁੰਦੀ ਹੈ, ਮੈਂ ਹਮੇਸ਼ਾ ਉਹਨਾਂ ਦੀ ਰਾਏ ਨੂੰ ਵੇਟ ਦਿੰਦਾ ਜੀ। ਦੋ ਤਿੰਨ ਗੱਲਾਂ ਜਿਹੜੀਆਂ ਪਹਿਲਾਂ ਜਿੰਨੀ ਕਿ ਅਸੀਂ ਡਿਸਕਸ਼ਨ ਕਰਦੇ ਰਹੇ ਉਹਨਾਂ 'ਚ ਸਾਹਮਣੇ ਨਹੀਂ ਆਈਆਂ, ਔਰ ਹੁਣ ਦੋ ਤਿੰਨ ਨੇ ਉਸ ਨੂੰ ਦਿੱਤਾ ਸਰਬੱਤ ਖਾਲਸਾ ਦੇ ਹਵਾਲੇ ਨਾਲ। ਉਹਨਾਂ ਨੇ ਇਹ ਕਿਹਾ ਕਿ ਜੀ ਉੱਥੇ ਲਗਭਗ ਜਿੰਨੇ ਵੀ ਆਏ, ਭਾਵੇਂ ਕੋਈ 70 ਸਾਲ ਦੇ ਬਜ਼ੁਰਗ ਸਨ, ਉਹਨਾਂ ਦੇ ਪੈਰਾਂ 'ਚ ਭਾਵੇਂ ਕੈਂਚੀ ਦੀ ਚੱਪਲ ਸੀ ਜਾਂ ਉਹਨਾਂ ਦੇ ਕੱਪੜੇ ਮੇਬੀ ਉਵੇਂ ਫਟੇ ਹੋਣ, ਲੇਕਿਨ ਹਰ ਇੱਕ ਦੇ ਕੋਲ ਕੋਈ ਨਾ ਕੋਈ ਹਥਿਆਰ ਜ਼ਰੂਰ ਸੀ। ਔਰ ਬੇਸ਼ੱਕ 3 ਫੁੱਟੀ ਕਿਰਪਾਨ ਸੀ, ਨੇਜ਼ਾ ਸੀ, ਬਰਛਾ ਸੀ, ਔਰ ਕੁਛ ਜਿਹਨਾਂ ਦੇ ਕੋਲ ਨਹੀਂ ਸੀ ਉਹਨਾਂ ਕੋਲ ਨਿਸ਼ਾਨ ਸਾਹਿਬ ਸੀ ਜੀ। ਸੋ ਮੈਂ ਕੁਛ ਚੀਜ਼ਾਂ ਜਿਹੜੀਆਂ ਜਦੋਂ ਅਸੀਂ ਬੀਤੇ ਦਾ ਇਤਿਹਾਸ ਪੜ੍ਹਿਆ ਹੁੰਦਾ ਹੈ, ਤੁਹਾਡੀ ਸਾਈਕੀ 'ਚ ਹੁੰਦੀਆਂ ਨੇ, ਨਿਸ਼ਾਨ ਸਾਹਿਬ ਔਰ ਹਥਿਆਰ ਉਹਨਾਂ ਨੇ ਕਿਹਾ ਜੀ। ਔਰ ਇਹਦੇ ਬਾਵਜੂਦ ਜਿੰਨਾ ਡਿਸਿਪਲਿਨ ਔਰ ਨਾਰੇ ਵੀ ਜਿਹੜੇ ਰਾਜ ਕਰੇਗਾ ਖਾਲਸਾ, ਪੰਥ ਕੀ ਜੀਤ,
ਇਹ ਲਾਉਂਦੇ ਆ ਜਿਵੇਂ ਸਾਰੇ ਲੋਕ ਦੂਰ ਦਰਾਡਿਓਂ ਕਈ ਮੀਲ ਜਿਹੜੇ ਕਈ ਤੁਰ ਕੇ ਵੀ ਆਏ ਦੂਰ ਕਿਤੇ ਬੱਸਾਂ ਤੇ ਤੋਂ ਉਤਰ ਕੇ ਜਾਂ ਕਰਕੇ ਉਹ ਜਾਂ ਨਿਸ਼ਾਨ ਸਾਹਿਬ, ਔਰ ਉਹਨਾਂ ਨੇ ਹਲਕਾ ਮੀਂਹ ਵੀ ਪੈ ਰਿਹਾ ਸੀ, 4 ਚੁਫੇਰੇ ਚਿੱਕੜ ਵੀ ਸੀ, ਲੇਕਿਨ ਉਹ ਇਹਨਾਂ ਨਾਰਿਆਂ ਦੇ ਨਾਲ ਨਿਸ਼ਾਨ ਸਾਹਿਬ ਹੋਲਡ ਕਰਦੇ ਆ ਔਰ ਆਪਣੇ ਹੱਥਾਂ ਵਿਚਲੇ ਹਥਿਆਰ ਹੋਲਡ ਕਰਦੇ ਆ ਜਿਹੜੇ ਨੇ ਸ਼ਸਤਰ ਲੈ ਕੇ ਉਹ ਵੈਨਿਊ ਤੱਕ ਗਏ ਜੀ। ਸੋ ਇਹ ਉਹਨਾਂ ਦੋਨਾਂ ਤਿੰਨਾਂ ਨੇ ਇਹ ਗੱਲ ਕਹੀ ਕਿ ਜੀ ਇਹ ਉੱਥੇ ਜਾ ਕੇ ਹੀ ਮਹਿਸੂਸ ਹੋਇਆ ਕਿ ਨਹੀਂ 30 ਸਾਲ ਜਿਸ ਕੌਮ ਨੂੰ ਦਬਾਉਣ ਲਈ ਹਕੂਮਤ ਨੇ ਆਪਣਾ ਸਾਰਾ ਢਿੱਲ ਲਾਇਆ ਉਹ ਕੌਮ ਅੱਜ ਵੀ ਪੂਰੀ ਜਿਉਂਦੀ ਜਾਗਦੀ ਹੈ ਔਰ ਕੌਮ ਉੱਥੇ ਬੈਠਿਆਂ ਨੂੰ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੈ ਕਿ ਕੌਮ ਦੇ ਮਸਲੇ ਕੀ ਨੇ ਔਰ ਕੌਮ ਦਾ ਨਿਸ਼ਾਨਾ ਕੀ ਹੈ। ਸੋ ਇਹ ਜਦੋਂ ਤੁਹਾਨੂੰ ਇਸ ਕਿਸਮ ਦੀਆਂ ਕਾਮੈਂਟਰੀ ਸੁਣਨ ਨੂੰ ਮਿਲਦੀਆਂ ਨੇ ਫਿਰ ਬੜਾ ਉਤਸ਼ਾਹ ਵੀ ਹੁੰਦਾ ਹੈ, ਚਾਅ ਵੀ ਹੁੰਦਾ ਹੈ। ਪਰ ਜਦੋਂ ਹੁਣ ਅਸੀਂ ਦੇਖਦੇ ਹਾਂ ਕਿ ਵੀ ਪੋਲੀਟੀਕਲੀ ਜਿਹੜਾ ਲੰਗਰ ਲਗੋਟੇ ਕਸੇ ਹੋਏ ਨੇ, ਅਮਰਿੰਦਰ ਸਿੰਘ ਦੀ ਰੈਲੀ ਵੀ ਹੋ ਜਾਣੀ ਹੈ, ਸ਼ਾਇਦ ਕੱਲ ਹੀ ਪੈਂਦਾ ਜੀ ਪਟਿਆਲੇ 'ਚ, ਇਧਰ ਇਹਨਾਂ ਨੇ ਉਹਦੀ ਬਠਿੰਡੇ 'ਚ ਹੈ, ਇਹਨਾਂ ਦੀ ਸੁਖਬੀਰ ਕਿਆਂ ਦੀ ਪਟਿਆਲੇ 'ਚ ਹੈ, ਔਰ ਤੀਸਰਾ ਜਿਹੜੀ ਆਪਣੀ ਧਿਰ ਹੈ ਪੰਥਕ ਉਹਨਾਂ ਨੇ ਬਰਗਾੜੀ ਦੇ ਵਿੱਚ ਇਕੱਠ ਰੱਖਿਆ ਜੀ। ਹੁਣ ਔਰ ਆਮ ਆਦਮੀ ਪਾਰਟੀ ਬੇਸ਼ੱਕ ਉਹ ਬਾਈ ਇਲੈਕਸ਼ਨ ਨਹੀਂ ਲੜੇਗੀ ਲੇਕਿਨ ਉਹਨਾਂ ਦੇ ਉੱਤੇ ਬੜੇ ਕੱਲ ਦੇ ਟ੍ਰਿਬਿਊਨ 'ਚ 2-3 ਆਰਟੀਕਲ ਸੀ ਬੜੇ ਸਟਰੋਂਗ ਕਿ ਜੀ ਕਿਵੇਂ ਉਹਨਾਂ ਦਾ ਨੈਟਵਰਕ ਇੰਨੇ ਲੱਖ ਮੈਂਬਰਸ਼ਿਪ ਇੱਥੇ ਖੜੇ ਕਰਨਗੇ ਉੱਥੇ ਖੜੇ ਕਰਨਗੇ ਔਰ ਗ੍ਰਾਸ ਰੂਟ ਲੈਵਲ ਤੇ ਉਹ ਕੰਮ ਕਰ ਰਹੇ ਨੇ। ਸਾਡਾ ਫਿਕਰ ਇਹ ਹੈ ਕਿ ਵੀ ਇਧਰੋਂ ਕਿੱਧਰ ਨੂੰ ਜੇ ਇਸ ਸਪੇਸ ਨੂੰ ਇਸ ਸਾਰੇ ਚੋਂ ਇੱਕ ਗੱਲ ਅੱਜ ਦੀ ਡੇਟ 'ਚ ਅਗਲੇ ਦਿਨਾਂ 'ਚ ਕੋਈ ਬਦਲ ਜਾਏ, ਕੋਈ ਹੋਰ ਸਿਨੈਰੀਓ ਬਣ ਜਾਏ ਤਾਂ ਜਿਵੇਂ ਇਹ ਕੋਰਟ ਹੁੰਦਾ ਹੈ ਵੀ 24 ਘੰਟੇ ਦਾ ਟਾਈਮ ਵੀ ਸਿਆਸਤ ਬਹੁਤ ਜ਼ਿਆਦਾ ਹੁੰਦਾ ਹੈ, ਲੇਕਿਨ ਇੱਕ ਸਭ ਦਾ ਹੀ ਐਨਾਲਿਸਿਸ ਹੈ ਕਿ ਬਾਦਲ ਕੇ ਗਏ, ਇਹ ਸਟੇਟਸ ਕੋ ਟੁੱਟੇਗਾ ਇਹਨਾਂ ਨੇ ਜਾਣੇ। ਹੁਣ ਜੇ ਇਹਨਾਂ ਦੀ ਥਾਂ ਆਮ ਆਦਮੀ ਪਾਰਟੀ ਔਰ ਕੁਛ ਤਾਂ ਇਹ ਕਹਿੰਦੇ ਨੇ ਜੀ ਇਹ ਟੱਕਰ ਹੀ ਹੁਣ ਜਿਹੜੀ ਅਗਲੀ ਆਮ ਆਦਮੀ ਪਾਰਟੀ ਤੇ ਕਾਂਗਰਸ ਵਿਚਾਲੇ ਹੋਏਗੀ, ਜੇ ਇਹ ਸਿਨੈਰੀਓ ਵੀ ਬਣਦਾ ਹੈ ਤੇ ਸਾਡੇ ਲਈ, ਔਰ ਮੈਂ ਅੱਜ ਹੀ ਜਿਨ੍ਹਾਂ ਨਾਲ ਵੀਰ ਨਾਲ ਗੱਲ ਹੋ ਰਹੀ ਸੀ ਉਹਨਾਂ ਨੂੰ ਮੈਂ ਗੱਲ ਕਹੀ, ਮੈਂ ਕਿਹਾ ਜੀ ਮੈਨੂੰ ਯਾਦ ਹੈ ਕਿ ਇੱਕ ਅੰਬਾਲੇ 'ਚ ਬਹੁਤ ਸੀਨੀਅਰ PMG ਸਭ ਤੋਂ ਵੱਡੀ ਪੋਸਟ ਹੁੰਦੀ ਹੈ ਪੋਸਟ ਆਫਿਸ, ਪੋਸਟ ਮਾਸਟਰ ਜਨਰਲ ਸੀ ਸਰ ਗੁਰਸ਼ਰਨ ਸਿੰਘ ਜੀ, ਬਹੁਤ ਬਿਰਧ ਸੀ, ਉਹਨਾਂ ਨੇ ਕਿਤਾਬ ਵੀ ਨਾਮ ਸਿਮਰਨ ਦੇ ਉੱਤੇ ਲਿਖੀ ਤੇ ਬਹੁਤ ਵੱਡੀ ਉਮਰ ਸੀ ਉਹਨਾਂ ਦੀ, ਤੇ ਉਹਨਾਂ ਦੇ ਪਿਤਾ ਉਹਨਾਂ ਤੋਂ ਵੀ ਵੱਡੀ ਉਮਰ 100 ਸਾਲ ਤੋਂ ਜ਼ਿਆਦਾ ਕਰਕੇ ਚੜ੍ਹਾਈ ਕੀਤੀ ਸੀ। ਤੇ ਮੈਂ ਐਜ਼ ਏ ਚਾਈਲਡ ਆਪਣੇ ਪਿਤਾ ਜੀ ਦੇ ਨਾਲ ਅਸੀਂ ਦਿੱਲੀ ਨੂੰ ਜਾ ਰਹੇ ਸੀ, ਅੰਬਾਲੇ ਰੁਕੇ, ਅਸੀਂ ਸ਼ਾਇਦ ਇੱਕ ਰਾਤ ਉਹਨਾਂ ਦੇ ਘਰ ਰਹੇ ਤੇ ਉਦੋਂ ਜਦੋਂ ਤੁਸੀਂ ਪੜ੍ਹ ਰਹੇ ਹੁੰਦੇ ਹੋ ਉਦੋਂ ਖਾਲਸਾ ਰਾਜ ਕਿਵੇਂ ਗਿਆ, ਉਹ ਸਾਰੀ ਦਰਦ ਪੇਨ ਪੀੜ, ਤੇ ਫਿਰ ਇੱਕ ਸਵਾਲ ਜਿਹੜਾ ਉਦੋਂ ਮੈਨੂੰ ਬਾਦਰ ਕਰਦਾ ਸੀ ਕਿ ਵੀ ਲੜਾਈ ਤਾਂ ਹੋਈ, ਇੱਕ ਹੋਈ ਦੂਜੀ ਹੋਈ, ਵੀ ਸਿੱਖਾਂ ਨੇ ਬੇਸ਼ੱਕ ਭਾਈ ਮਹਾਰਾਜ ਸਿੰਘ ਨੇ ਰੈਜ਼ਿਸਟ ਕੀਤਾ ਜਾਂ ਦੂਜੇ, ਬਾਅਦ ਚ ਮੈਂ ਦੇਖਿਆ ਥੋੜਾ ਬਹੁਤ ਪਾਕਟਸ 'ਚ ਰੈਜ਼ਿਸਟੈਂਸ ਹੋਈ ਜੀ, ਤੇ ਮੈਂ ਉਹਨਾਂ ਨੂੰ ਕਿਹਾ ਵੀ ਉਹਨਾਂ ਦੇਖੋ ਕਿ ਬਜ਼ੁਰਗ ਸਿੱਖ ਰਾਜ ਦੇ ਵਿੱਚ ਸੀ ਕਿ ਬਈ ਸਿੱਖ ਖਲੋਤੇ ਕਿਉਂ ਨਹੀਂ, ਅੰਗਰੇਜ਼ ਆ ਵੀ ਗਏ, ਲਾਹੌਰ 'ਚ ਬਹਿ ਵੀ ਗਏ, ਬਗਾਵਤ ਕਿਉਂ ਨਹੀਂ ਹੋ ਗਈ ਸਾਰੇ ਪਾਸੇ ਸਿੱਖਾਂ ਨੇ ਕੱਲੇ ਗਲੀ ਕੂਚੇ 'ਚ ਕਿਉਂ ਨਹੀਂ ਲੜਾਈ ਹੋਈ। ਤੇ ਉਹਨਾਂ ਨੇ ਕਿਹਾ ਕਿ ਜੀ 1839 'ਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, 1849 'ਚ ਅੰਗਰੇਜ਼ ਆਏ, 10 ਸਾਲ 'ਚ ਇੰਨੀ ਬਦਮ ਨਹੀਂ ਹੋਈ, ਇੰਨੇ ਲੋਕ ਦੁਖੀ ਸੀ, ਇੰਨਾ ਕਿਤੇ ਆਪ ਮੁਹਾਰਾਪਨ ਚੱਲ ਰਿਹਾ ਸੀ ਕਿ ਅੰਗਰੇਜ਼ਾਂ ਦੇ ਆਉਣ ਨਾਲ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਚਲੋ ਇਹ ਜਿਹੜਾ ਬੁਰਛਾਗਰਦੀ ਦਾ ਰਾਜ ਸੀ ਇਹ ਤਾਂ ਮੁੱਕਿਆ, ਅਮਨ ਚੈਨ ਤਾਂ ਹੋਇਆ ਜੀ, ਔਰ ਉਹਨਾਂ ਨੇ ਕਿਹਾ ਜੀ ਇਹਦੇ ਥੱਲੇ ਹੀ, ਫਿਰ ਮੈਂ ਕਿਹਾ ਜੀ ਫਿਰ ਇਹ 98 ਸਾਲ ਉਸ ਤੋਂ ਬਾਅਦ ਉਹਨਾਂ ਨੂੰ ਆਇਆ ਵੀ ਅਸੀਂ ਤਾਂ ਆਪਣਾ ਰਾਜ ਗਵਾ ਲਿਆ, ਹਾਂ ਕਹਿੰਦਾ ਜੀ ਉਸ ਤੋਂ ਬਾਅਦ ਰਿਅਲਾਈਜ਼ ਹੋਇਆ ਕਿ ਵੀ ਇਹ ਡਿਸਪਲਿਨ ਕਾਹਦਾ ਆਇਆ, ਸਾਡਾ ਰਾਜ ਚਲਾ ਗਿਆ। ਸੋ ਮੈਂ ਇਸ ਸਿਨੈਰੀਓ ਨੂੰ ਕੋਟ ਕਰਕੇ ਕਹਿ ਰਿਹਾ ਸੀ, ਮੈਂ ਕਿਹਾ ਜੀ ਮੈਨੂੰ ਇਹ ਲੱਗਦਾ ਵੀ ਬਾਦਲਗਰਦੀ ਤੋਂ ਅਸੀਂ ਇੰਨੇ ਕੱਕੇ ਹੋਏ ਹਾਂ ਜੀ, ਇਹਨਾਂ ਦੀ ਗੁੰਡਾਗਰਦੀ ਤੋਂ, ਇਹਨਾਂ ਦੀਆਂ ਐਂਟਾਈ ਸਿੱਖ ਲਾਈਨਸ ਤੋਂ, ਹੁਣ ਸਾਡੇ ਵੀ ਬਹੁਤ ਸਾਰੇ ਭਰਾਵਾਂ ਭੈਣਾਂ ਨੂੰ ਲੱਗਦਾ ਕਿ ਇਹਨਾਂ ਤੋਂ ਛੁਟਕਾਰਾ ਪਾਓ, ਕੋਈ ਆ ਜਾਏ, ਕਾਲਾ ਚੋਰ ਆ ਜਾਏ ਜੀ, ਤੇ ਮੈਂ ਕਿਹਾ ਜੀ ਪਹਿਲਾਂ ਹੁਣ ਇਹਨਾਂ ਦੇ ਖਿਲਾਫ ਹੈ, ਫਿਰ ਅਸੀਂ ਆਮ ਆਦਮੀ ਪਾਰਟੀ ਤੋਂ ਆਪਣੀ ਜਾਨ ਛਡਾਵਾਂਗੇ ਜਾਂ ਕਾਂਗਰਸ ਤੋਂ ਜਾਨ ਛਡਾਵਾਂਗੇ ਕਿ ਜੀ ਇਹ ਕੀ ਆ ਗਿਆ। ਸੋ ਮੈਂ ਸਮਝਦਾ ਵੀ ਇਹੀ ਸਪਿਰਿਟ ਜਿਹੜੀ ਹੈ ਇਹਨਾਂ ਦੇ ਵੀਰ ਪਰਮਜੀਤ ਸਿੰਘ ਹੋਰਾਂ ਦੇ ਆਰਗੂਮੈਂਟ ਦੀ ਹੈ ਕਿ ਸਾਨੂੰ ਹੱਲ ਆਪਣੀ ਧਿਰ ਦਾ ਮਜ਼ਬੂਤ ਕਰਨਾ, ਆਪਣੀ ਕੌਮੀ ਆਵਾਜ਼ ਨੂੰ ਬੁਲੰਦ ਕਰਨਾ, ਆਪਣੇ ਏਜੰਡੇ ਨੂੰ ਅੱਗੇ ਤੋਰਨਾ। ਅਦਰਵਾਈਜ਼ ਹੋਏਗਾ ਇਹ ਕਿ ਵੀ ਜਿਵੇਂ 10 ਸਾਲ ਦੀ ਬੁਰਛਾਗਰਦੀ ਸੀ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ, ਤੇ ਬੁਰਛਾਗਰਦੀ ਤੋਂ ਛੁਟਕਾਰਾ ਪਾਉਣ ਲਈ ਅਸੀਂ ਸਮਝਿਆ ਜੀ ਅੰਗਰੇਜ਼ਾਂ ਨੇ ਆ ਕੇ ਡਿਸਪਲਿਨ ਲਾਗੂ ਕਰਤਾ, ਬਿਲਕੁਲ ਐਨ ਸ਼ਾਂਤੀ ਹੋ ਗਈ, ਹੁਣ ਕੋਈ ਨਹੀਂ ਹੈ। ਤੇ ਇਹ ਮੁੜ ਕੇ ਸਾਨੂੰ ਇਹ ਲੱਗੇਗਾ ਜ਼ਰੂਰ ਕਿ ਜੀ ਚਲੋ ਬਾਦਲਗਿਆਂ ਤੋਂ ਛੁਟਕਾਰਾ ਹੋਇਆ, ਪਰ ਫਿਰ ਅਸੀਂ ਕਵਾਂਗੇ ਜੀ ਇਹ ਤਾਂ
ਨਵੇਂ ਜਿਹੜੇ ਨੇ ਆ ਕੇ ਇਹਨਾਂ ਨੇ ਆਪਣਾ ਜਿਹੜਾ ਉਹ ਜੱਫਾ ਪਾ ਲਿਆ, ਹੁਣ ਇਹਨਾਂ ਦੇ ਖਿਲਾਫ ਅਸੀਂ ਕਿਵੇਂ ਲੜੀਏ। ਸੋ ਇਹਨਾਂ ਦਾ ਵੀਰ ਪਰਮਜੀਤ ਸਿੰਘ ਦਾ ਬਹੁਤ ਬਹੁਤ ਸ਼ੁਕਰੀਆ। ਹਾਲ ਤਾਂ ਮੈਂ ਵੀ ਨਹੀਂ ਦੱਸ ਸਕਿਆ ਜੀ ਜੀ, ਹੁਣ ਕੋਈ ਸਾਡੇ ਕੋਲ ਹੈ ਤਾਂ ਨਹੀਂ ਹੈ ਹੱਲ, ਬਟ ਸਾਡਾ ਇੰਨਾ ਕੁ ਫਰਜ਼ ਜ਼ਰੂਰ ਹੈ ਕਿ ਵੀ ਅਸੀਂ ਵਾਰਨ ਕਰੀਏ ਕਿ ਜਿਹੜਾ ਬਦਲ ਆ ਰਿਹਾ ਬਾਦਲਕਿਆਂ ਦਾ ਉਹ ਸਾਨੂੰ ਫਰਦਰ ਜਿਹੜਾ ਹੈ ਹੋਰ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜਨ ਵੱਲ ਲੈ ਜਾਏਗਾ। ਸੋ ਜੇ ਹੁਣੇ ਸਾਡੀਆਂ ਧਿਰਾਂ ਉੱਥੇ ਸਿਆਣਪ ਤੋਂ ਕੰਮ ਲੈਂਦੇ ਆ, ਇੱਕ ਵਾਇਬਲ ਬਦਲ ਦੇਣ ਵੱਲ ਤੁਰਨ, ਅਸੀਂ ਇੱਕ ਮੌਕਾ ਗਵਾਇਆ ਹੈ। ਸਰਬੱਤ ਖਾਲਸਾ ਦਾ ਜਿਹੜਾ ਸਾਰਾ ਸਟਰਕਚਰ ਸੀ ਜਿਹਦੇ 'ਚ ਇੱਕ ਆਵਾਜ਼ ਕੌਮ ਨੇ ਦਿੱਤੀ ਇਕੱਠੇ ਹੋ ਕੇ ਜੀ, ਪਰ ਅਸੀਂ ਉਹਨੂੰ ਪੋਲੀਟੀਕਲ ਈਡੀਐਮ ਕਿਉਂਕਿ ਪਹਿਲਾਂ ਹੀ ਜਿਹੜੀਆਂ ਧਿਰਾਂ ਨੇ ਔਨ ਬੋਰਡ ਨਹੀਂ ਸੀ ਆਈਆਂ, ਸੋ ਨਤੀਜਾ ਇਹ ਹੈ ਕਿ ਉਹਨਾਂ ਨੇ ਇੱਕ ਗਰੁੱਪ ਨੂੰ ਜਿਹੜਾ ਹੈ ਉਹ ਹਰਾਸਮੈਂਟ ਦਾ ਸ਼ਿਕਾਰ ਬਣਾਇਆ, ਦੂਸਰਿਆਂ ਨੂੰ ਦੇ ਸਾਹਮਣੇ ਕੋਈ ਉਹ ਹੈ ਨਹੀਂ ਸੀ ਫੋਲੋ ਅਪ ਕਰਨਾ ਕੀ ਹੈ। ਸੋ ਇਹਨਾਂ ਦਾ ਵੀਰ ਪਰਮਜੀਤ ਸਿੰਘ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਸਨਾਨੇ ਨੇ